ਲਾਹੌਰ 'ਚ ਅਨਾਰਕਲੀ ਜਿਹੜਾ ਬਾਜ਼ਾਰ ਸੀ ਨਾ, ਮੇਨ ਬਾਜ਼ਾਰ, ਉਹ ਇੰਨਾ ਖੂਬਸੂਰਤ ਸੀਗਾ ਕਿ ਮੈਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦੀ। ਜਿਹੜਾ ਵੀ ਕੋਈ ਬਾਹਰੋਂ ਆਉਂਦਾ ਸੀ ਪਹਿਲਾਂ ਅਨਾਰਕਲੀ ਨੂੰ ਦੇਖਦਾ ਸੀਗਾ, ਫਿਰ ਕਿਤੇ ਹੋਰ ਥਾਵਾਂ 'ਤੇ ਜਾਂਦਾ ਸੀ। ਲੋ ਜੀ ਮਾਂ ਜੀ, ਇਹ ਜੇ ਅਨਾਰਕਲੀ ਬਾਜ਼ਾਰ ਲਾਹੌਰ ਪਾਕਿਸਤਾਨ, ਤੇ ਇਹਦੀਆਂ ਕੁਝ ਪੁਰਾਣੀਆਂ ਇਮਾਰਤਾਂ ਅੱਜ ਵੀ ਮੌਜੂਦ ਨੇ, ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ। ਇਹ ਬਾਜ਼ਾਰ ਅੱਜ ਵੀ ਬੜਾ ਮਸ਼ਹੂਰ ਤਰੀਨ ਬਾਜ਼ਾਰ ਹੈਗਾ ਔਰ ਪਾਕਿਸਤਾਨ ਦੇ ਪੁਰਾਣਿਆਂ ਬਾਜ਼ਾਰਾਂ 'ਚ ਦਾ ਸ਼ੁਮਾਰ ਹੁੰਦਾ ਹੈ। ਤੇ ਇਹ ਜਨਾਬ ਅਨਾਰਕਲੀ ਬਾਜ਼ਾਰ ਤੁਹਾਨੂੰ ਵਿਖਾਲਣਾ। ਪਹਿਲਾਂ ਥੋੜਾ ਜਿਹਾ ਮੈਂ ਇਹਦੀ ਤੁਹਾਨੂੰ ਝਲਕੀਆਂ ਵਿਖਾਲਣਾ, ਫਿਰ ਇਹਦੀ ਡਿਟੇਲ ਵੀ ਦੱਸਾਂਗਾ। अस्सलाम वालेकुम दोस्तों, मैं औरंगजेब बेग एक नई वीडियो में ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਅੱਜ ਮੈਂ ਤੁਹਾਨੂੰ ਵਿਖਾਲਾਂਗਾ ਅਨਾਰਕਲੀ ਬਾਜ਼ਾਰ ਲਾਹੌਰ। 1947 ਦੀ ਜਦੋਂ ਵੰਡ ਹੋਈ ਤੇ ਇੱਕ ਖਾਤੂਨ ਜਿਨ੍ਹਾਂ ਦਾ ਜਨਮ ਲਾਹੌਰ ਸ਼ਹਿਰ 'ਚ ਹੋਇਆ ਔਰ ਅਨਾਰਕਲੀ ਬਾਜ਼ਾਰ 'ਚ ਹੀ ਉਹਨਾਂ ਦੀ ਰਿਹਾਇਸ਼ ਸੀ, ਉਹਨਾਂ ਨੇ ਭਾਰਤੀ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਕਹਾ, ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਸਭ ਤੋਂ ਸੁਣਿਆ, ਉਹ ਕਹਿ ਰਹੀਆਂ ਸਨ ਕਿ ਅਨਾਰਕਲੀ ਬਾਜ਼ਾਰ ਬਹੁਤ ਖੂਬਸੂਰਤ ਹੁੰਦਾ ਸੀ ਔਰ ਮੇਰੀਆਂ ਬੜੀਆਂ ਉੱਥੇ ਯਾਦਾਂ ਨੇ। ਤੇ ਅੱਜ ਮੈਂ ਸੋਚਿਆ ਕਿ ਮਾਂ ਜੀ ਦੀ ਖੁਆਇਸ਼ ਪੂਰੀ ਕਰਕੇ ਉਹਨਾਂ ਨੂੰ 75 ਸਾਲ ਬਾਅਦ ਅਨਾਰਕਲੀ ਬਾਜ਼ਾਰ ਵਿਖਾਲਣਾ, ਸ਼ਾਇਦ ਉਹ ਪਛਾਣ ਲੈਣ ਆਪਣੀਆਂ ਕੁਝ ਇੱਥੇ ਯਾਦਾਂ। ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਅਨਾਰਕਲੀ ਬਾਜ਼ਾਰ 'ਚ ਜਿੰਨੀਆਂ ਵੀ ਤਾਰੀਖੀ ਇਮਾਰਤਾਂ ਨੇ ਔਰ ਇੱਕ ਉੱਥੇ ਮੰਦਰ ਵੀ ਹੈ, ਉਹਨਾਂ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ, ਤਾਂ ਕਿ ਜਿਹਦਾ ਵੀ ਤਾਲੁਕ ਲਾਹੌਰ ਦੇ ਅਨਾਰਕਲੀ ਬਾਜ਼ਾਰ ਨਾਲ ਹੈ, ਖਾਓ ਚੜ੍ਹਦੇ ਪੰਜਾਬ 'ਚ ਨੇ ਇਸ ਵੇਲੇ ਜਾਂ ਲਹਿੰਦੇ 'ਚ, ਉਹ ਵੇਖ ਲੈਣ ਕਿ 2022 ਦੇ ਵਿੱਚ ਅਨਾਰਕਲੀ ਬਾਜ਼ਾਰ ਕੈਸਾ ਹੈ। ਅੱਛਾ ਦੋਸਤੋ, ਇਹ ਦੋ ਦੁਕਾਨਾਂ ਨੇ, ਲੇਕਿਨ ਇਹ ਜਿਹੜੀ ਬੰਦ ਦੁਕਾਨ ਨਾ, ਇਹਦੇ ਬਾਰੇ 'ਚ ਮੈਨੂੰ ਪਤਾ ਚੱਲਿਆ, ਉੱਥੇ ਇੱਕ ਸ਼ਖਸ ਨੇ ਬਤਾਇਆ ਕਿ ਇਹ ਕਿਆਮੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਹਾਲੇ ਤੱਕ ਬੰਦ ਹੈ। ਇਹ ਦੁਕਾਨ ਜਦੋਂ ਹਿੰਦੂ ਖੱਤਰੀ ਛੱਡ ਕੇ ਗਏ ਸਨ, ਉਸ ਤੋਂ ਬਾਅਦ ਜਿਹੜੀ ਮੁਸਲਿਮ ਫੈਮਿਲੀ ਮਾਈਗ੍ਰੇਟ ਹੋ ਕੇ ਆਈ ਸੀ, ਉਹਨਾਂ ਨੂੰ ਲਾਟ ਹੋਈ ਤੇ ਉਹਨਾਂ ਦੀ ਆਪਸੀ ਤਨਾਜ਼ਾਤ ਪੈ ਗਏ। ਇਹ ਦੁਕਾਨ ਖੁੱਲੀ ਹੈ, ਉਹਦੇ ਨਾਲ ਦੀ ਹੋਈ, ਇਹ ਕਿਸੇ ਹੋਰ ਉਹਨਾਂ ਨੂੰ ਲਾਟ ਹੋਈ ਸੀ ਤੇ ਇਹ ਖੁੱਲੀ, ਇਹਦੇ 'ਚ ਬੈਗ ਵਗੈਰਾ ਨੇ, ਉਹੀ ਓਰੀਜਨਲ ਛੱਤਾਂ, ਇਹਦੇ ਵਿੱਚ ਹੈਂਡ ਬੈਗ, ਸ਼ੋਲਡਰ ਬੈਗ ਵਗੈਰਾ ਵੇਚੇ ਜਾ ਰਹੇ ਸਨ। ਲੇਕਿਨ ਇਹਦੇ ਬਿਲਕੁਲ ਨਾਲ ਇਸੇ ਤਰ੍ਹਾਂ ਦੀ ਦੁਕਾਨ ਦੇ ਜਿਹੜੀ ਹੈ ਨਾ, ਉਹ ਹਾਲਤ ਬਹੁਤ ਖ਼ਰਾਬ ਸੀ, ਕਿਉਂਕਿ ਉਹਦੇ ਅੱਗੇ ਇੱਟਾਂ ਲੱਗੀਆਂ ਸਨ ਔਰ ਉਹਦੇ ਨਾਲ ਜਿਹੜਾ ਤਾਲਾ ਲੱਗਾ ਸੀ ਉਹ ਪੁਰਾਣੇ ਜ਼ਮਾਨੇ ਦਾ ਲੱਗਾ ਹਾਲੇ ਵੀ। ਕਿਹੜੇ ਹੱਥਾਂ ਨੇ ਤਾਲਾ ਮਾਰਿਆ ਹੋਣਾ ਜਦੋਂ ਪਾਰਟੀਸ਼ਨ ਹੋਈ ਹੋਣੀ ਹੈ। ਵੇਖੋ ਜੀ, ਯਾਦਾਂ ਹੀ ਰਹਿ ਗਈਆਂ। ਇਹ ਦੇਖੋ, ਓਰੀਜਨਲ ਤਾਲਾ ਉਸ ਦੌਰ ਦਾ ਲੱਗਾ, ਕਿਉਂਕਿ ਮੁਤਨਾਜ਼ਾ ਦੁਕਾਨ, ਇਹਦੇ ਕੁਝ ਇਸ਼ੂ ਚੱਲਦੇ ਨੇ ਜਿਹਦੀ ਵਜ੍ਹਾ ਨਾਲ ਇਹ ਬੰਦ ਹੈ। ਇਹ ਜਨਾਬ ਅਨਾਰਕਲੀ ਬਾਜ਼ਾਰ ਭਾਟੀ ਗੇਟ ਵੱਲੋਂ ਜਿੱਧਰੋਂ ਤਕਰੀਬਨ ਸ਼ੁਰੂ ਹੁੰਦਾ, ਲੁਹਾਰੀ ਵਾਲੀ ਸਾਈਡ ਤੋਂ, ਇਹ ਬਹੁਤ ਹੀ ਵੱਡਾ ਮਹੱਲ ਬਾਜ਼ਾਰ ਦੇ ਵਿੱਚ ਮੌਜੂਦ ਹੈ। ਕਿਆ ਬਾਤ ਹੈ। ਇਹ ਕੋਈ ਤਕਰੀਬਨ 20 ਫੁੱਟ ਚੌੜਾ ਇਹਦਾ ਗੇਟ ਹੈ ਤੇ ਉੱਤੇ ਛੱਤ ਤੁਸੀਂ ਦੇਖੋ, ਵੱਡੀਆਂ ਵੱਡੀਆਂ ਇਮਾਰਤਾਂ। ਇਸ ਬਿਲਡਿੰਗ ਦੇ ਬਿਲਕੁਲ ਬੈਕ ਸਾਈਡ 'ਤੇ ਮੰਦਰ ਵੀ ਹੈਗਾ, ਹਿੰਦੂ ਮੰਦਰ, ਤੇ ਇਹ ਬਾਲਕੋਨੀਆਂ ਬਣੀਆਂ ਨੇ। ਇਹ ਜਨਾਬ ਹਿੰਦੂ ਫੈਮਿਲੀ ਇੱਥੇ ਰਿਹਾਇਸ਼ ਪਜ਼ੀਰ ਸੀ, ਉਹਨਾਂ ਦੇ ਥੱਲੇ ਕਾਰੋਬਾਰ ਸੀ, ਇਹ ਉਹਨਾਂ ਦੇ ਮਹੱਲੇ, ਲੱਕੜੀ ਦਾ ਕੰਮ ਹੋਇਆ ਬਿਹਤਰੀਨ ਕਿਸਮ ਦਾ ਜਨਾਬ। ਅੱਜ ਵੀ ਦਰਵਾਜ਼ੇ ਦੇ ਉੱਤੇ ਜਿਹੜੀ ਆ ਬਾਲਕੋਨੀ ਔਰ ਜਿਹੜੀ ਖਿੜਕੀਆਂ ਬਣੀਆਂ ਨੇ ਮੌਜੂਦ ਨੇ ਅਸਲੀ ਹਾਲਤ ਦੇ। ਤੇ ਥੱਲੇ ਦੁਕਾਨਾਂ ਨੇ ਗਾਰਮੈਂਟਸ ਦੀਆਂ, ਜੁੱਤੀਆਂ ਦੀਆਂ। ਅਨਾਰਕਲੀ ਬਾਜ਼ਾਰ ਇੱਥੋਂ ਉਰਦੂ ਬਾਜ਼ਾਰ ਔਰ ਗਣਪਤ ਰੋਡ ਉਹ ਸਟਾਰਟ ਹੁੰਦੇ ਨੇ। ਤੇ ਇਹ ਜਨਾਬ ਤੁਹਾਨੂੰ ਮੈਂ ਵਿਖਾ ਰਿਹਾ ਖਸੂਸੀ ਤੌਰ 'ਤੇ। ਅੱਜ ਇਹ ਬਿਲਡਿੰਗਾਂ ਹੈ ਨੇ, ਲੇਕਿਨ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਮਾਲਕਾਨ ਨੇ ਉਹ ਇਹਨਾਂ ਨੂੰ ਖ਼ਤਮ ਕਰਕੇ ਤੇ ਇੱਥੇ ਕੋਈ ਪਲਾਜ਼ਾ ਬਣਾ ਲੈਣ ਜਾਂ ਕੋਈ ਲੇਟੈਸਟ ਬਿਲਡਿੰਗ। ਲਓ ਜੀ, ਮੈਨੂੰ ਹੈਰਾਨਗੀ ਹੁੰਦੀ ਹੈ ਕਿ ਜਿਹਨਾਂ ਲੋਕਾਂ ਨੇ ਇਹ ਘਰ ਬਣਾਏ ਜਾਂ ਇਹਨਾਂ ਦੇ ਵਿੱਚ ਉਹ ਫੈਮਿਲੀ ਰਹਿੰਦੀ ਹੋਣੀ ਹੈ, ਉਹਨਾਂ ਦੇ ਬੱਚੇ, ਕੁੜੀਆਂ, ਮੁੰਡੇ, ਮਾਈਆਂ, ਬਾਬੇ, ਇਹ ਖਿੜਕੀਆਂ ਥਾਣੀ ਥੱਲੇ ਨਜ਼ਾਰੇ ਵਹਿੰਦੇ ਹੋਣਗੇ, ਇੱਥੇ ਜਨਾਬ ਬਹਿ ਕੇ ਧੁੱਪ ਸੇਕਦੇ ਹੋਣਗੇ। ਤੁਸੀਂ ਅਗਰ ਦੋਸਤੋ ਥੋੜ੍ਹਾ ਜਿਹਾ ਇਮੈਜਿਨ ਕਰੋ, ਇਹ ਕੋਨੇ ਤੋਂ ਨਵੀਆਂ ਦੁਕਾਨਾਂ ਬਣ ਚੁੱਕੀਆਂ ਨੇ ਤੇ ਇਹ ਸਾਰਾ ਅਨਾਰਕਲੀ ਬਾਜ਼ਾਰ ਤੁਹਾਨੂੰ ਨਜ਼ਰ ਆ ਰਿਹਾ। ਇਹ ਜਨਾਬ ਤੁਸੀਂ ਦੇਖੋ। ਅੱਛਾ, ਅਨਾਰਕਲੀ ਬਾਜ਼ਾਰ ਤੋਂ ਇੱਧਰ ਨੂੰ ਕੁਤਬੁਦੀਨ ਐਬਕ ਵਾਲਾ ਰੋਡ ਇੱਕ ਨਿਕਲਦਾ। ਇਹ ਬਾਜ਼ਾਰ ਤੋਂ ਮੈਂ ਥੋੜ੍ਹਾ ਜਿਹਾ ਲੈਫਟ ਸਾਈਡ 'ਤੇ ਹੋ ਗਿਆ। ਇਹਦੇ ਵਿੱਚ ਵੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ। ਤੇ ਇਹ ਜਨਾਬ ਅੱਗੇ ਹੁਣ ਤੁਹਾਨੂੰ ਵਿਖਾਲਣਾ, ਇੱਥੇ ਕੁਤਬੁਦੀਨ ਐਬਕ ਦਾ ਮਜ਼ਾਰ ਹੈਗਾ। ਕੁਤਬੁਦੀਨ ਐਬਕ ਇਹਦਾ ਦੌਰ ਸੀ 1206 ਈਸਵੀ ਤੋਂ 1210।
ਤੇ ਬਰਸਗੀਰ ਦਾ ਪਹਿਲਾ ਮੁਸਲਮਾਨ ਬਾਦਸ਼ਾਹ ਸੀ ਜਿਨੇ ਦਿੱਲੀ ਵਿੱਚ ਇਸਲਾਮੀ ਹਕੂਮਤ ਦੀ ਬੁਨਿਆਦ ਰੱਖੀ ਸੀ। ਇਹ ਅਨਾਰਕਲੀ ਬਾਜ਼ਾਰ ਦੇ ਬਿਲਕੁਲ ਨਾਲ ਹੀ ਉਹਦਾ ਮਜ਼ਾਰ ਬਣਿਆ ਹੋਇਆ ਹੈ। ਇਹ ਦੇਖੋ ਜਨਾਬ, ਉੱਤੇ ਲਿਖਿਆ ਵੀ ਮਕਬਰਾ ਅਲ ਸੁਲਤਾਨ ਕੁਤਬੁਦੀਨ ਐਬਕ, ਤੇ ਇਹ ਜਨਾਬ ਉਹਦੀ ਯੋਮੇ ਵਫਾਤ ਜਿਹੜੀ ਨਾ ਉਹ ਲਿਖੀ ਹੈ 1210, ਤੇ ਇਹ ਉਹਦਾ ਮਕਬਰਾ ਹੈਗਾ। ਇਹ ਵੀ ਅਨਾਰਕਲੀ ਬਾਜ਼ਾਰ ਦੇ ਵਿੱਚ ਮੌਜੂਦ ਹੈਗਾ। ਦੋਸਤੋ ਵੀਡੀਓ ਨਾਲ ਜੁੜੇ ਰਹੋ, ਅੱਗੇ ਮੈਂ ਤੁਹਾਨੂੰ ਹੋਰ ਬੜੀਆਂ ਇੰਟਰਸਟਿੰਗ ਚੀਜ਼ਾਂ ਅਨਾਰਕਲੀ ਬਾਜ਼ਾਰ ਦੇ ਹਵਾਲੇ ਨਾਲ ਦੱਸਣੀਆਂ ਨੇ। ਤੇ ਇਹ ਤੁਹਾਨੂੰ ਮੈਂ ਇਹਦੇ ਬਾਅਦ ਇਹਦੇ ਬਿਲਕੁਲ ਨਾਲ ਇੱਕ ਮੰਦਿਰ ਹੈਗਾ। ਇਹ ਜਿਹੜਾ ਮਜ਼ਾਰ ਹੈਗਾ, ਦਰਗਾਹ ਹੈਗੀ ਹੈ ਕੁਤਬੁਦੀਨ ਐਬਕ ਦੀ। ਇਹਦੇ ਨਾਲ ਤੁਸੀਂ ਆ ਵੇਖੋ ਨਾ, ਇਸ ਸਾਈਡ ਲੈਫਟ ਸਾਈਡ ਤੇ ਉਹ ਮੰਦਿਰ ਹੈ। ਇਹ ਜਨਾਬ ਮੰਦਿਰ, ਤੇ ਇਸ ਮੰਦਿਰ ਦਾ ਨਾਮ ਹੈ ਬੰਸੀਡਾਰ ਮੰਦਿਰ। ਬੰਸੀਡਾਰ ਮੰਦਿਰ ਹੈਗਾ ਨਵੀਂ ਅਨਾਰਕਲੀ ਦੇ ਵਿੱਚ, ਤੇ ਇਹ ਇਹਦੀਆਂ ਪੁਰਾਣੀਆਂ ਬਾਕੀਆਤ ਅੱਜ ਵੀ ਮੌਜੂਦ ਨੇ। ਇਹ ਤੁਸੀਂ ਦੇਖ ਸਕਦੇ ਹੋ, ਯਾਦਾਂ ਰਹਿ ਗਈਆਂ ਦੋਸਤੋ, ਯਾਦਾਂ। ਬੰਦੇ ਦੀ ਕੋਈ ਗਰੰਟੀ ਨਹੀਂ, ਲੇਕਿਨ ਇਹ ਚੀਜ਼ਾਂ ਦੀ ਗਰੰਟੀ ਹੈ। ਅੱਜ ਵੀ ਵੇਖੋ, ਪਤਾ ਨਹੀਂ ਕਿੰਨੇ ਸੌ ਸਾਲ ਪੁਰਾਣੀਆਂ ਚੀਜ਼ਾਂ ਨੇ। ਤੇ ਇਹ ਜਨਾਬ ਇੱਥੇ ਛੋਟੀ ਤੰਗ ਗਲੀ 'ਚ ਮੰਦਿਰ ਤੱਕ ਰਸਤਾ ਜਾਂਦਾ। ਖੈਰ ਮੰਦਿਰ ਦੇ ਵਿੱਚ ਬਹੁਤ ਸਾਰੀਆਂ ਫੈਮਲੀਆਂ ਰਿਹਾਇਸ਼ ਪਜ਼ੀਰ ਨੇ। ਦੋਸਤੋ ਯਾਦਾਂ ਹੀ ਰਹਿ ਗਈਆਂ। ਇਹ ਦੇਖੋ, ਇਹ ਅਨਾਰਕਲੀ ਬਾਜ਼ਾਰ ਤੇ ਉਹਦੀਆਂ ਬਾਕੀਆਤ, ਪੁਰਾਣੀਆਂ ਬਾਕੀਆਤ। ਇਹ ਜਨਾਬ ਤੁਸੀਂ ਦੇਖ ਲਓ, ਇਹ ਬਹੁਤ ਵਸੀਓ ਰੀਜ਼ ਬਾਜ਼ਾਰ ਹੈਗਾ, ਚੌੜਾ ਬਾਜ਼ਾਰ। ਲੇਕਿਨ ਇਹਦੇ ਅੰਦਰ ਹੁਣ ਕੁਝ ਦੁਕਾਨਦਾਰ ਜਿਹੜੇ ਨੇ ਉਹ ਪਾਰਕਿੰਗ ਵੀ ਕਰ ਲੈਂਦੇ ਨੇ, ਹਾਲਾਂਕਿ ਨਹੀਂ ਹੋਣੀ ਚਾਹੀਦੀ ਹੈ, ਤੁਸੀਂ ਦੇਖ ਸਕਦੇ ਹੋ। ਲੇਕਿਨ ਇਹ ਹੋ ਰਿਹਾ ਸਾਰਾ ਕੁਝ। ਵਾਹ ਜੀ ਵਾਹ, ਪੁਰਾਣੀਆਂ ਯਾਦਾਂ ਅਨਾਰਕਲੀ ਬਾਜ਼ਾਰ 'ਚ ਜੀ। ਅੱਛਾ ਦੋਸਤੋ, ਇਹ ਬਿਲਡਿੰਗ ਤੁਸੀਂ ਚੈੱਕ ਕਰੋ, 3 ਮੰਜ਼ਿਲਾ ਬਿਲਡਿੰਗ, ਬਹੁਤ ਹੀ ਖੂਬਸੂਰਤ ਸ਼ਾਹਕਾਰ ਹੈ। ਛੋਟੀ ਇੱਟ ਨਾਲ ਜਿਹੜਾ ਨਾ ਇਹ ਬਣੀ ਬਿਲਡਿੰਗ ਇਸ ਚੀਜ਼ ਦੀ ਗਵਾਹ ਹੈ ਕਿ 200 ਸਾਲ ਤੋਂ ਜ਼ਿਆਦਾ ਅਰਸਾ ਸ਼ਾਇਦ ਹੋ ਗਿਆ ਹੈ। ਉਹਦੀ ਵਜ੍ਹਾ ਕਿ ਇਹ ਅਨਾਰਕਲੀ ਬਾਜ਼ਾਰ ਦੀ ਤਾਰੀਖ 400 ਸਾਲ ਪੁਰਾਣੀ ਹੈ। ਤੇ ਇਹ ਦੇਖੋ ਜਨਾਬ, ਇਹ ਹੁਣ ਖੰਡਰਾਤ ਨਮਾ ਉਤਲੀ ਮੰਜ਼ਿਲ, ਲੇਕਿਨ ਇਹ ਬਾਕੀ ਦੇ ਵਿੱਚ ਜਿਹੜਾ ਨਾ ਦੁਕਾਨਦਾਰਾਂ ਨੇ ਸਟੋਰ ਬਣਾਏ ਨੇ। ਤੇ ਇਹ ਗਾਰਮੈਂਟਸ ਦੀਆਂ ਦੁਕਾਨਾਂ, ਰੈਡੀਮੇਡਸ ਕੱਪੜੇ, ਤੇ ਉਹਨਾਂ ਦੇ ਉੱਤੇ ਪੁਰਾਣੀ ਅਨਾਰਕਲੀ ਜਿਹੜੀ ਹੈ ਨਾ 1947 ਤੋਂ ਪਹਿਲਾਂ ਦੀ, ਉਹਦੀਆਂ ਯਾਦਾਂ ਅੱਜ ਵੀ ਮੌਜੂਦ ਨੇ। ਇਹ ਹੁਣ ਅਨਾਰਕਲੀ ਬਾਜ਼ਾਰ 2 ਹਿੱਸਿਆਂ 'ਚ ਤਕਸੀਮ ਹੋ ਚੁੱਕਿਆ। ਇਹ ਨਵੀਂ ਅਨਾਰਕਲੀ ਹੈ, ਤੇ ਇਹਦਾ ਦੂਸਰਾ ਜਿਹੜਾ ਹਿੱਸਾ ਨਾ ਉਹ ਪੁਰਾਣੀ ਅਨਾਰਕਲੀ। ਮੈਂ ਉੱਧਰ ਨੂੰ ਜਾ ਰਿਹਾ, ਪੁਰਾਣੀ ਅਨਾਰਕਲੀ ਵਾਲੀ ਸਾਈਡ ਨੂੰ। ਫਿਲਹਾਲ ਇਹ ਨਵੀਂ ਅਨਾਰਕਲੀ ਜਿੱਥੇ ਬਹੁਤ ਸਾਰੀਆਂ ਗਾਰਮੈਂਟਸ ਦੀਆਂ ਦੁਕਾਨਾਂ ਤੇ ਲੇਡੀਜ਼ ਸਟੱਫ ਹੈਗਾ। ਮੋਸਟਲੀ ਉਹ ਇਸ ਬਾਜ਼ਾਰ ਦੇ ਵਿੱਚ ਦੂਰ ਦਰਾਜ਼ ਦੇ ਇਲਾਕਿਆਂ 'ਚ ਲੋਕੀ ਤੇ ਸ਼ਾਪਿੰਗ ਕਰਨ ਆਉਂਦੇ ਨੇ। ਤੇ ਇਹ ਅਨਾਰਕਲੀ ਦੇ ਨਾਲ ਜਿਹੜੇ ਛੋਟੇ ਬਾਜ਼ਾਰ ਨਾਲ ਲੱਗਦੇ ਨੇ ਜਾਂ ਗਲੀਆਂ ਨੇ, ਉਹਨਾਂ ਦੇ ਵਿੱਚ ਬਾਨੋ ਬਾਜ਼ਾਰ ਬੜਾ ਮਸ਼ਹੂਰ ਹੈ। ਖਵਾਤੀਨ ਦੇ ਰਿਲੇਟਡ ਚੀਜ਼ਾਂ ਨੇ ਉੱਥੇ। ਧਨੀਰਾਮ ਰੋਡ ਹੈ, ਜਾਨਮਮ ਰੋਡ ਹੈ, ਅਨਾਰਕਲੀ ਅਬਕਾਰੀ ਰੋਡ ਹੈ, ਪੈਸਾ ਅਖਬਾਰ ਹੈ, ਉਰਦੂ ਬਾਜ਼ਾਰ ਤੇ ਪਾਨ ਵਾਲੀ ਗਲੀ। ਇਹ ਇਹਦੇ ਮਸ਼ਹੂਰ ਜਿਹੜੇ 4 ਚੁਫੇਰੇ ਰੋਡ ਨੇ ਉਹ ਇਹਨੂੰ ਲੱਗਦੇ ਨੇ। ਤੇ ਇਹ ਵੇਖੋ ਤੁਸੀਂ, ਕੁਝ ਸ਼ਾਹਕਾਰ ਜਿਹੜੇ ਅੱਜ ਵੀ ਚੀਖ ਕੇ ਦੱਸਦੇ ਨੇ ਵੀ ਕਦੀ ਸਾਡੇ 'ਤੇ ਵੀ ਅਰੂਜ ਹੁੰਦਾ ਸੀ। ਇਹ ਬਿਲਡਿੰਗਾਂ ਜਦੋਂ ਬਣੀਆਂ ਹੋਣੀਆਂ ਨੇ, ਲੱਕੜੀ ਦਾ ਕੰਮ ਇੱਥੇ ਮਿਸਤਰੀ ਗੋਵਾਂ ਲਾ ਕੇ ਬਣਾਉਂਦੇ ਹੋਣੇ ਨੇ। ਕਿਸੇ ਨੂੰ ਪਤਾ ਹੋਣਾ ਕਿ ਇਹਨਾਂ 'ਚ ਵੀ ਜਾੜ ਪਏਗੀ। ਥੱਲੇ ਥੋੜ੍ਹੀ ਜਿਹੀ ਰੈਨੋਵੇਟ ਕਰਕੇ ਇਹਨਾਂ 'ਤੇ ਲੋਕਾਂ ਨੇ ਕਾਰੋਬਾਰ ਸ਼ੁਰੂ ਕੀਤੇ ਹੋਏ ਨੇ। ਲੇਕਿਨ ਮੋਸਟਲੀ ਦੁਕਾਨਾਂ ਅੱਜ ਵੀ ਪੁਰਾਣੀਆਂ ਨੇ। ਖਾ ਕਿਸੇ ਨੇ ਟੀ ਪਲਸਟਰ ਕਰ ਲਈ ਹੈ, ਤੇ ਖਾ ਕਿਸੇ ਨੇ ਉਹਨੂੰ ਲੈਮੀਨੇਸ਼ਨ ਕਰ ਲਈ ਹੈ, ਸੀਲਿੰਗ ਕਰ ਲਈ ਹੈ। ਇਹ ਜਨਾਬ ਤੁਸੀਂ ਦੇਖੋ, ਕੋਈ ਪੁਰਾਣੀ ਇਮਾਰਤ ਹੈ। ਇਹ ਉਹਦਾ ਹੀ ਅੱਜ ਵੀ ਬਾਕੀਆਤ ਮੌਜੂਦ ਹੈ, ਲੇਕਿਨ ਇਹਦੇ ਥੱਲੇ ਸਟਾਲਸ ਲੱਗ ਚੁੱਕੇ ਨੇ, ਯਾਨੀ ਕਿ ਦੁਕਾਨਾਂ ਬਣ ਚੁੱਕੀਆਂ ਨੇ ਗਾਰਮੈਂਟਸ ਦੀਆਂ। ਇਹ ਦੇਖੋ ਜਨਾਬ, ਇਹ ਵੀ ਸਾਰੀਆਂ ਤਜਾਵਜ਼ਾਤ ਨੇ। ਤੇ ਇਹ ਇਸ ਸਾਈਡ 'ਤੇ ਬਹੁਤ ਵੱਡਾ ਮਹੱਲ ਨਵਾਂ ਜਿਹੜਾ ਨਾ ਇਮਾਰਤ ਜਿਹੜੀ ਨਾ ਅੱਜ ਵੀ ਮੌਜੂਦ ਹੈ। ਚਿੱਕਾਂ ਤਾਨੀਆਂ ਨੇ, ਧੁੱਪ ਪੈਂਦੀ ਬਿਲਕੁਲ ਸਾਹਮਣੇ। ਤੇ ਇਹ ਵੀ ਜਨਾਬ ਉਹੀ ਪੁਰਾਣਾ ਤੁਹਾਨੂੰ ਜਿਹੜਾ ਸ਼ਾਹਕਾਰ ਹੈ ਉਹ ਨਜ਼ਰ ਆ ਰਿਹਾ। ਥੱਲੇ ਨਵੀਆਂ ਦੁਕਾਨਾਂ ਤੇ ਬਿਲਡਿੰਗ ਪੁਰਾਣੀ, ਸਮਾਨ ਨਵਾਂ। ਇਹ ਬਿਲਕੁਲ ਅਸੀਂ ਹੁਣ ਮਾਰ ਰੋਡ ਵਾਲੀ ਸਾਈਡ ਨੂੰ ਜਾ ਰਿਹਾ, ਅਨਾਰਕਲੀ ਨੂੰ ਸਾਰਾ ਕ੍ਰਾਸ ਕਰਦਿਆਂ ਆ। ਅਨਾਰਕਲੀ ਵਾਲੀ ਮਾਰ ਰੋਡ ਕ੍ਰਾਸ ਕਰਕੇ ਫਿਰ ਦੂਸਰੀ ਸਾਈਡ ਤੇ ਪੁਰਾਣੀ ਅਨਾਰਕਲੀ। ਵੇਖੋ ਜੀ, ਅੱਜ ਵੀ ਪੁਰਾਣੀਆਂ ਬਿਲਡਿੰਗਾਂ।
ਮੁਗਲਿਆ ਦੌਰ ਦਾ ਜਿਹੜਾ ਬਾਜ਼ਾਰ ਹੈ ਅਨਾਰਕਲੀ ਬਾਜ਼ਾਰ ਅੱਜ ਵੀ ਮੌਜੂਦ ਹੈ, ਅੱਜ ਵੀ ਆਪਣੀ ਅਸਲੀ ਹਾਲਤ 'ਚ। ਜਿਹੜੇ ਲੋਕ ਚੜ੍ਹਦੇ ਪੰਜਾਬ 'ਚ ਰਹਿੰਦੇ ਨੇ ਉਹ ਵੇਖ ਲਓ ਜੀ, ਅਗਰ ਤੁਸੀਂ ਸੁਣਿਆ ਅਨਾਰਕਲੀ ਬਾਜ਼ਾਰ ਤੋਂ ਆਇਆ ਜਿੱਥੇ ਨਵੀਆਂ ਪੁਰਾਣੀਆਂ ਬਿਲਡਿੰਗਾਂ ਮਿਕਸ ਨੇ। ਤੇ ਇਹ ਅਸੀਂ ਆ ਗਏ ਮਾਰ ਰੋਡ ਤੇ। ਇਹ ਸਾਹਮਣੇ ਟੋਲਿੰਟਨ ਮਾਰਕੀਟ ਤੁਹਾਨੂੰ ਨਜ਼ਰ ਆ ਰਹੀ ਹੈ ਪੁਰਾਣੀ, ਇਹ ਵੀ ਬ੍ਰਿਟਿਸ਼ ਰਾਜ ਪਹਿਲੇ ਦੀ ਬਣੀ। ਤਾਂ ਇਹ ਮਾਰ ਰੋਡ ਅਸੀਂ ਕ੍ਰਾਸ ਕਰਦੇ ਜਾ ਰਹੇ ਹਾਂ। ਇਹ ਟੋਲਿੰਟਨ ਮਾਰਕੀਟ ਪੁਰਾਣੀ, ਤੇ ਇਹ ਬਿਲਕੁਲ ਸਾਹਮਣੇ ਜਨਾਬ ਆ ਗਿਆ ਇਹ ਪੁਰਾਣੀ ਅਨਾਰਕਲੀ। ਇਹ ਜਦੋਂ ਗੱਡੀ ਆ ਰਹੀ ਹੈ, ਇਹ ਜੀ ਪੁਰਾਣੀ ਅਨਾਰਕਲੀ। ਤੇ ਇੱਕ ਪੁਰਾਣਾ ਦਰਵਾਜ਼ਾ ਇੱਥੇ ਛੋਟੀ ਇੱਟ ਨਾਲ ਬਣਿਆ, ਇਹ ਵੀ ਕਈ ਸੌ ਸਾਲ ਇਸ ਦਰਵਾਜ਼ੇ ਨੂੰ ਹੋ ਗਏ ਨੇ। ਇਹਦੇ ਚੰਦ ਇੱਕ ਇਮਾਰਤ ਹੈ, ਇਹਦੇ 4 ਚੁਫੇਰੇ ਬਾਕੀ ਨੇ। ਇਹ ਦੇਖੋ, ਇਹ ਬਿਲਕੁਲ ਪੁਰਾਣੀਆਂ ਬਿਲਡਿੰਗਾਂ, ਰਹਾਇਸ਼ੀ ਇਮਾਰਤਾਂ, ਲੇਕਿਨ ਇਹ ਬਹੁਤ ਹੀ ਬਸੀਦਾ ਹਾਲਤ ਇਹਨਾਂ ਦੀ ਹੋ ਚੁੱਕੀ ਹੈ। ਲੇਕਿਨ ਇਹ ਤੁਹਾਨੂੰ ਮੈਂ ਫਿਰ ਵੀ ਨਾਲ ਵਿਖਾਈ ਜਾ ਰਿਹਾ। ਇਹ ਪੁਰਾਣੀ ਅਨਾਰਕਲੀ ਦਾ ਮਹੱਲਾ ਹੈ, ਉਹਦੇ ਗਲੀਆਂ 'ਚ ਜਾਣ ਵਾਸਤੇ ਇਹ ਦਰਵਾਜ਼ਾ ਸੀ ਕਿਸੇ ਦੌਰ 'ਚ ਬਣਾਇਆ ਗਿਆ। ਥਾਣਾ ਪੁਰਾਣੀ ਅਨਾਰਕਲੀ, ਇਹ ਜੀ ਪੁਰਾਣੀ ਅਨਾਰਕਲੀ ਦਾ ਪੁਲਿਸ ਸਟੇਸ਼ਨ ਹੈਗਾ, ਪੰਜਾਬ ਪੁਲਿਸ ਦਾ ਬਹੁਤ ਪੁਰਾਣਾ ਥਾਣਾ, ਅੰਗਰੇਜ਼ ਦੌਰ ਦੀ ਬਣਾਈ ਬਿਲਡਿੰਗ। ਇਹ ਅੱਜ ਵੀ ਉਸੇ ਹਾਲਤ 'ਚ ਮੌਜੂਦ ਹੈ, ਤੇ ਅੱਜ ਵੀ ਵਿੱਚ ਉਸੇ ਤਰ੍ਹਾਂ ਹੀ ਥਾਣਾ ਕੰਮ ਕਰ ਰਿਹਾ। ਇਹਦੀ ਬਿਲਡਿੰਗਾਂ ਤੁਸੀਂ ਦੇਖੋ, ਕਿਲ੍ਹਾ ਨੁਮਾ ਬਿਲਡਿੰਗ, ਇਹ ਪੁਲਿਸ ਸਟੇਸ਼ਨ, ਥਾਣਾ ਪੁਰਾਣੀ ਅਨਾਰਕਲੀ, ਪੁਲਿਸ ਸਟੇਸ਼ਨ ਪੁਰਾਣੀ ਅਨਾਰਕਲੀ, ਇਹ ਉਹਦੇ ਮਿਊਜ਼ ਨੇ। ਤੇ ਇਹ ਜਨਾਬ ਪੁਰਾਣੀ ਅਨਾਰਕਲੀ ਜਿੱਥੇ ਅੱਜ ਕੱਲ੍ਹ ਫੂਡ ਸਟਰੀਟ ਵੀ ਬਣਾਈ ਗਈ ਸੀ ਕੁਝ ਸਾਲ ਪਹਿਲੇ। ਉੱਤੇ ਰਹਾਇਸ਼ੀ ਇਮਾਰਤਾਂ ਦੇ ਥੱਲੇ ਦੁਕਾਨਾਂ, ਗਾਰਮੈਂਟਸ ਦੀਆਂ ਦੁਕਾਨਾਂ ਤਾਂ ਅਫਕੋਰਸ ਹੈ ਨਹੀਂ, ਲੇਕਿਨ ਇਹ ਮਸ਼ਹੂਰ ਹੋ ਗਿਆ ਖਾਬਿਆਂ ਦੀ ਵਜ੍ਹਾ ਨਾਲ। ਇੱਥੇ ਬੜੇ ਬੜੇ ਅੱਛੇ ਖਾਣੇ ਮਿਲਣੇ ਸ਼ੁਰੂ ਹੋ ਗਏ, ਲੇਕਿਨ ਬਾਜ਼ਾਰ ਪੁਰਾਣਾ ਹੀ। ਇਹ 2 ਹਿੱਸਿਆਂ ਦਾ ਬਾਜ਼ਾਰ ਹੈ ਪੁਰਾਣੀ ਅਨਾਰਕਲੀ, ਇਸ ਵੇਲੇ ਤੁਸੀਂ ਦੇਖ ਰਹੇ ਹੋ। ਲੇਕਿਨ ਖੈਰ ਇੱਕ ਜੈਸੀ ਹੋ ਗਿਆ ਦਾ, ਜਿੱਥੇ ਆ ਪੁਰਾਣੀਆਂ ਇਮਾਰਤਾਂ ਅੱਜ ਵੀ ਏਸੀ ਦੀ ਗਵਾਹੀ ਦੇ ਰਹੀਆਂ ਨੇ ਕਿ ਕਿੰਨੀਆਂ ਪੁਰਾਣੀਆਂ ਨੇ। ਲੱਕੜੀ ਦਾ ਕੰਮ ਦੋਸਤੋ, ਅੱਜ ਕੱਲ੍ਹ ਲੋਕ ਸ਼ੀਸ਼ੇ ਦੇ ਘਰ ਤੇ ਬਣਾ ਸਕਦੇ ਨੇ, ਇਹੋ ਜਿਹਾ ਘਰ ਨਹੀਂ ਬਣਾ ਸਕਦੇ ਜਿੰਨਾ ਮਰਜ਼ੀ ਪੈਸਾ ਲਾ ਲਓ। ਨਾ ਉਹ ਮਿਸਤਰੀ ਲੱਭਦੇ ਨੇ, ਨਾ ਉਹ ਲੋਕ ਲੱਭਦੇ ਨੇ, ਨਾ ਉਹ ਲੱਕੜੀਆਂ ਲੱਭਦੀਆਂ ਨੇ, ਨਾ ਉਹ ਚੀਜ਼ਾਂ, ਹਰ ਚੀਜ਼ ਮਿਲਾਵਟਸ਼ੁਦਾ। ਤੇ ਕੋਈ ਮਿਸਤਰੀ ਵੀ ਇਸ ਤਰ੍ਹਾਂ ਦਾ ਸ਼ਾਹਕਾਰ ਨਹੀਂ ਬਣਾ ਸਕਦਾ ਝੂਨੇ ਦੇ ਨਾਲ ਸਾਰੀ ਚਨਾਈ। ਦੋਸਤੋ ਮੇਰੀ ਕੋਸ਼ਿਸ਼ ਹੁੰਦੀ ਕਿ ਤੁਹਾਨੂੰ ਹਮੇਸ਼ਾ ਅੱਛੀ ਤੋਂ ਅੱਛੀ ਵੀਡੀਓ ਵਿਖਾ ਲਈਏ ਤਾਂ ਕਿ ਤੁਸੀਂ ਹਿਸਟਰੀ ਨਾਲ ਜੁੜੇ ਰਹੋ, ਤੇ ਜਿਹੜੀਆਂ ਮਾਜ਼ੀ ਦੀਆਂ ਚੀਜ਼ਾਂ ਨੇ ਉਹ ਅਗਰ ਗੁੰਮਨਾਮ ਹੁੰਦੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਹਮੇਸ਼ਾ ਦੀ ਤਰ੍ਹਾਂ ਹਮੇਸ਼ਾ ਵਾਸਤੇ ਵੀਡੀਓ 'ਚ ਮਹਿਫੂਜ਼ ਕਰ ਲਈਏ। ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਇੱਕ ਨਵੀਂ ਵੀਡੀਓ ਨਾਲ ਜਲਦ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਲਾਹੌਰ ਤੋਂ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।